Bilawal Bhutto says Pakistan will go to war if India denies water under Indus Water Treaty. उन्होंने कहा भी India has two options, share water fairly or we will deliver water to us from all 6 rivers. बड़ा clearly अपना case build किया कि the attack on Indus River and India's claim that Indus Water Treaty has ended, it is in abeyance. Firstly, this is illegal. It is binding on Pakistan and India, but the threat itself of stopping water is illegal according to UN Charter. That if India decides to follow through on the threat, we will have to wage war. At a time when Pakistan had successfully moved from FATF grey list to the white list, India made every effort to drag us back to the grey list using false narratives and diplomatic pressure. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਪੀਪਲਜ਼ ਪਾਰਟੀ ਦੇ ਆਗੂ ਬਿਲਾਵਲ ਭੁੱਟੋ ਜ਼ਰਦਾਰੀ ਨੇ ਪਾਰਲੀਮੈਂਟ ਵਿੱਚ ਬੋਲਦਿਆਂ ਕਿਹਾ ਹੈ ਕਿ ਜੇ ਭਾਰਤ ਨੇ ਇੰਡਸ ਵਾਟਰ ਟ੍ਰੀਟੀ ਰਾਹੀਂ ਪਾਕਿਸਤਾਨ ਨੂੰ ਮਿਲਣ ਵਾਲੇ ਪਾਣੀ ਨੂੰ ਰੋਕਿਆ ਤਾਂ ਭਾਰਤ ਦੇ ਖਿਲਾਫ ਜੰਗ ਵਿੱਢੀ ਜਾਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਈਰਾਨ ਕ੍ਰਾਈਸਿਸ ਨੇ ਜਿਹੜਾ ਭਾਰਤ ਪਾਕਿਸਤਾਨ ਦੇ ਵਿਚਾਲੇ ਟੈਂਸ਼ਨ ਨੂੰ ਲੈ ਕੇ ਜਾਂ ਖਾਸ ਤੌਰ 'ਤੇ ਪਾਕਿਸਤਾਨ ਦੇ ਫੌਜੀ ਚੀਫ ਫੀਲਡ ਮਾਰਸ਼ਲ ਉਹਨਾਂ ਨੂੰ ਦੀ ਦਾਵਤ ਉਹਨਾਂ ਨੂੰ ਜਿਹੜੀ ਪ੍ਰੈਜ਼ੀਡੈਂਟ ਟਰੰਪ ਵੱਲੋਂ ਦਿੱਤੀ ਗਈ ਉਹਨੂੰ ਲੈ ਕੇ ਜਿੰਨੀਆਂ ਖਬਰਾਂ ਸੀ ਔਰ ਦੂਸਰੇ ਸੀ ਉਹ ਤਾਂ ਬੈਕ ਬਰਨਰ 'ਤੇ ਚਲੀਆਂ ਗਈਆਂ। ਐਸਾ ਜ਼ਰੂਰ ਹੈ ਕਿ ਵੀ ਈਰਾਨ ਜੰਗ ਤੋਂ ਠੀਕ ਇੱਕ ਦਿਨ ਪਹਿਲਾਂ ਪਾਕਿਸਤਾਨ ਦੀ ਹਕੂਮਤ ਨੇ ਉਹਨਾਂ ਦੇ ਡਿਪਟੀ ਚੀਫ ਮਿਨਿਸਟਰ ਔਰ ਫੋਰਨ ਮਿਨਿਸਟਰ ਨੇ ਨੋਬਲ ਪੀਸ ਕਮੇਟੀ ਨੂੰ ਜਾਂ ਨੋਬਲ ਪ੍ਰਾਈਜ਼ ਕਮੇਟੀ ਨੂੰ ਇਹ ਰਿਕਮੈਂਡੇਸ਼ਨ ਕੀਤੀ ਕਿ ਪ੍ਰੈਜ਼ੀਡੈਂਟ ਟਰੰਪ ਨੂੰ ਨੋਬਲ ਪੀਸ ਪ੍ਰਾਈਜ਼ ਦਿੱਤਾ ਜਾਏ ਕਿਉਂਕਿ ਉਹਨਾਂ ਨੇ ਭਾਰਤ ਪਾਕਿਸਤਾਨ ਦੇ ਵਿਚਾਲੇ ਜਿਹੜੀ ਜੰਗ ਨਿਊਕਲੀਅਰ 'ਚ ਜਾ ਸਕਦੀ ਸੀ ਉਸ ਨੂੰ ਰੋਕਣ ਦੇ ਵਿੱਚ ਮਦਦ ਕੀਤੀ। ਕਿਉਂਕਿ ਇਹ ਉਹੀ ਟਰਮੀਨੋਲੋਜੀ ਹੈ ਜਿਹੜੀ ਪ੍ਰੈਜ਼ੀਡੈਂਟ ਟਰੰਪ ਲਗਾਤਾਰ ਇਸਤੇਮਾਲ ਕਰ ਰਹੇ ਨੇ ਕਿ ਜੀ ਦੇਖੋ ਮੈਂ ਕੁਛ ਵੀ ਕਰ ਲਾਂ ਮੈਨੂੰ ਨੋਬਲ ਪੀਸ ਪ੍ਰਾਈਜ਼ ਨਹੀਂ ਮਿਲਣਾ। ਹਾਲਾਂਕਿ ਇਸ ਪ੍ਰੈਜ਼ੀਡੈਂਟ ਓਬਾਮਾ ਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ ਸੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਮੈਂ ਇਹ ਵੀ ਕਰਵਾਇਆ। ਉਹ ਵੀ ਲੇਟੈਸਟ ਉਹਨਾਂ ਨੇ ਇੰਡੀਆ ਪਾਕਿਸਤਾਨ ਕ੍ਰਾਈਸਿਸ ਦਾ ਹਵਾਲਾ ਦਿੱਤਾ ਕਿ ਵੀ ਮੈਂ ਜਿਹੜਾ ਇਸ ਨੂੰ ਕਰਵਾਇਆ। ਔਰ ਪਾਕਿਸਤਾਨ ਦੀ ਇਹ ਸਮਾਰਟਨੈਸ ਹੈ ਵੀ ਇੱਕ ਪਾਸੇ ਉਹਨਾਂ ਨੇ ਥੈਂਕ ਯੂ ਵੀ ਕੀਤਾ ਅਮਰੀਕਾ ਦਾ ਕਿਉਂਕਿ ਭਾਰਤ ਤਾਂ ਡਿਨਾਇਲ ਮੋਡ 'ਚ ਰਿਹਾ। ਈਵਨ ਉਹਨਾਂ ਨੇ ਤਾਂ ਕਹਾਣੀ ਕਿ ਜੀ ਮੋਦੀ ਨੇ 35 ਮਿੰਟ ਗੱਲਬਾਤ ਕੀਤੀ ਟਰੰਪ ਨਾਲ ਜਦੋਂ ਇੱਥੇ G7 'ਚ ਆਇਆ ਔਰ ਉੱਥੇ ਉਹਨੇ ਉਹਨਾਂ ਨੂੰ ਕਿਹਾ ਜੀ ਤੁਸੀਂ ਤਾਂ ਕੋਈ ਨਹੀਂ ਕਰਾਈ ਗੱਲ, ਕੋਈ ਨਹੀਂ, ਇਹ ਤਾਂ ਫੌਜੀ ਮੁਖੀ ਦੋਨੋਂ ਪਾਸਿਆਂ ਦੇ ਉਹਨਾਂ ਨੇ ਹੀ ਆਪਸੀ ਕੀਤਾ। ਲੇਕਿਨ ਪਾਕਿਸਤਾਨ ਨੇ ਇਸ ਸਾਰੀ ਓਪਰਚੁਨਿਟੀ ਨੂੰ ਸੰਭਾਲਿਆ। ਉਹਨਾਂ ਨੇ ਟਰੰਪ ਦੀ ਹਾਂ ਦੇ ਵਿੱਚ ਹਾਂ ਮਿਲਾਈ ਵੀ ਤੁਸੀਂ ਕਰਵਾਇਆ ਜੀ, ਤੇ ਇੱਕ ਕਦਮ ਅੱਗੇ ਜਾਂਦਿਆਂ ਉਹਨਾਂ ਨੇ ਕਿਹਾ ਜੀ ਨੋਬਲ ਪੀਸ ਪ੍ਰਾਈਜ਼ ਦਿਓ। ਉਹਦੇ 'ਚ ਕਿਹੜਾ ਕੋਈ ਨਾ ਹਿੰਗ ਲੱਗੇ ਨਾ ਫਟਕੜੀ, ਰਿਕਮੈਂਡ ਹੀ ਕਰਨਾ ਸੀ। ਟਰੰਪ ਵੀ ਖੁਸ਼ ਤੇ ਭਾਰਤ ਨੂੰ ਵੀ ਚਲੂਣੇ ਕਿ ਇਹ ਦੇਖੋ ਜੀ ਟਰੰਪ ਦੇ ਤਾਂ ਬਿਲਕੁਲ ਹੀ ਪਾਕਿਸਤਾਨ ਦੇ ਔਰ ਟਰੰਪ ਇੰਨੇ ਕਰੀਬ ਆ ਗਏ ਨੇ। ਪਰ ਇਸ ਸਾਰੇ ਦੇ ਚੱਲਦਿਆਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੀ ਜਿਹੜੀ ਵਿਸ਼ਸਨੈਸ ਹੈ ਜਾਂ ਜ਼ਹਿਰੀਲਾਪਨ ਹੈ ਪਾਕਿਸਤਾਨ ਦੇ ਖਿਲਾਫ ਉਹ ਤੁਹਾਨੂੰ ਹਰ ਫਰੰਟ 'ਤੇ ਹਰ ਲੈਵਲ ਦੇ ਉੱਤੇ, ਜੇ IMF ਨੇ ਪਾਕਿਸਤਾਨ ਨੂੰ ਉਸ ਗ੍ਰੇ ਜ਼ੋਨ 'ਚੋਂ ਕੱਢਿਆ ਔਰ ਠੀਕ ਉੱਥੇ ਵੀ ਪੂਰੀ ਇਹਨਾਂ ਦੀ ਲੌਬੀ ਪੂਰੀ ਜ਼ੋਰ ਨਾਲ ਹੈ ਕਿ ਨਹੀਂ ਇਹ ਤਾਂ ਦਹਿਸ਼ਤਗਰਦੀ ਨੂੰ ਕਰਨ ਵਾਲਾ ਹੈ। ਔਰ ਦੂਸਰਾ ਜੇ UN ਸਿਕਿਉਰਿਟੀ ਕੌਂਸਲ ਦੀ ਜਿਹੜੀ ਟੈਰਰਿਜ਼ਮ ਦੇ ਖਿਲਾਫ ਕਮੇਟੀ ਹੈ ਉਹਦੇ 'ਚ ਪਾਕਿਸਤਾਨ ਨੂੰ ਲੀਡ ਰੋਲ ਮਿਲਦਾ ਹੈ ਔਰ ਉਹਦੇ ਉੱਤੇ ਇੰਡੀਅਨਸ ਨੇ ਲਾਅ ਜੀ ਜਿਹੜਾ ਖੁਦ ਸਪੋਂਸਰ ਕਰਨ ਵਾਲਾ ਹੈ ਜਿਨ੍ਹਾਂ ਨੇ ਸਟੇਟ ਕਰਾਫਟ ਬਣਾ ਦਿੱਤਾ ਟੈਰਰਿਜ਼ਮ ਨੂੰ, ਉਹਨਾਂ ਨੂੰ ਇਸ ਲੈਵਲ ਦੇ ਉੱਤੇ। ਔਰ ਇਹ ਇੰਡੀਆ ਵੱਲੋਂ ਹੀ ਪਾਕਿਸਤਾਨ ਦੇ ਖਿਲਾਫ ਜਿਹੜਾ ਹੌਸਟਿਲਿਟੀ ਦਾ ਮਾਹੌਲ ਖੁਦ ਹੀ ਉਹ ਪ੍ਰਚਾਰ ਕਰਦੇ ਨੇ। ਇਹ ਵੱਖਰੀ ਕਹਾਣੀ ਆ ਵੀ ਫਸ ਗਏ ਉਹਦੇ 'ਚ ਕਿਉਂਕਿ ਜੋ ਜਿਹੜਾ ਉਹ 4 ਦਿਨਾਂ ਜੰਗ ਮਈ ਮਹੀਨੇ 'ਚ 7, 8, 9, 10 ਨੂੰ ਡਰੋਨ ਔਰ ਮਿਸਲ ਵਾਰ ਹੋਈ ਉਹਦੇ ਜੁੱਤੀਆਂ ਖਾਧੀਆਂ ਨੇ ਇਹਨਾਂ ਦੀਆਂ। ਉਹ ਅਜੇ ਤੱਕ ਵੀ ਲਿਕਿੰਗ ਦਾ ਵੂੰਡਸ ਵੀ ਹੈ ਤੇ ਡਿਨਾਇਲ ਵੀ ਨੇ ਔਰ ਉਹਨੂੰ ਆਪਣੀ ਜਿੱਤ ਵੀ ਦੱਸ ਰਹੇ ਨੇ। ਜਿਵੇਂ ਦਾ ਇਹਨਾਂ ਦਾ ਮਜ਼ਹਬ ਕਨਫਿਊਜ਼ਨ ਦਾ ਉਦੋਂ ਜਿਹੀ ਇਹ ਲੋਕ ਭੰਬਲ ਭੂਸੇ ਦਾ ਸ਼ਿਕਾਰ ਨੇ। ਔਰ ਹੁਣ ਉਹਨਾਂ ਨੇ ਹੀ ਭਾਰਤ ਨੇ ਪਹਿਲਾਂ ਜਿਹੜੀ ਹੈ 에ਅਰ ਸਪੇਸ ਪਾਬੰਦੀ ਲਾਈ ਸੀ 1 ਮਹੀਨੇ ਲਈ, ਫਿਰ 1 ਮਹੀਨੇ ਐਕਸਟੈਂਡ ਕਰ ਦਿੱਤੀ ਸੀ ਕਿ ਜੀ
ਕੋਈ ਪਾਕਿਸਤਾਨ ਦਾ ਜਹਾਜ਼ ਜਾਂ ਉਹਨਾਂ ਦੇ ਸਪਾਂਸਰਡ ਜਾਂ ਕੋਈ ਜਿਹੜਾ ਉਹ ਨਹੀਂ ਆ ਸਕਦਾ। ਹੁਣ ਇੰਡੀਆ ਪਾਕਿਸਤਾਨ ਐਕਸਟੈਂਡ 에ਅਰ ਸਪੇਸ ਬੈਨ ਫॉर ਈਚ ਅਦਰ ਟਿਲ ਜੁਲਾਈ 24 ਕਿਉਂਕਿ ਇਹ ਮੁੱਕ ਰਿਹਾ ਸੀ ਔਰ ਇੰਡੀਆ ਨੇ ਇਹਨੂੰ 1 ਮਹੀਨੇ ਲਈ ਹੋਰ ਅੱਗੇ ਲਾ ਦਿੱਤਾ ਕਿ ਇਹ 에ਅਰ ਸਪੇਸ ਦਾ ਯੂਜ਼ ਨਹੀਂ ਕਰ ਸਕਦੇ। ਜੋ ਇੰਡੀਆ ਨੇ ਕੀਤਾ ਪਾਕਿਸਤਾਨ ਨੇ ਤਾਂ ਫਿਰ ਰੈਸੀਪ੍ਰੋਕੇਟ ਕਰਨਾ ਸੀ ਔਰ ਉਹਦੇ 'ਚ ਇਹ ਹੈ ਕਿ ਜੀ ਉਹਨਾਂ ਨੇ ਹੁਣ ਜਿਹੜਾ ਜੂਨ 24 ਨੂੰ ਖਤਮ ਹੋ ਰਿਹਾ ਸੀ ਉਹਨੂੰ ਐਕਸਟੈਂਡ ਕਰਕੇ ਜੁਲਾਈ 24 ਤੱਕ ਕਰ ਦਿੱਤਾ। ਫਿਰ ਇਕੱਲਾ ਇਹ ਨਹੀਂ ਹੈ, ਜੇ ਹੁਣ OIC ਦੀ ਮੀਟਿੰਗ ਹੋਈ ਉਹਦੇ 'ਚ ਉਹਨਾਂ ਨੇ ਕਸ਼ਮੀਰੀਆਂ ਦਾ ਜ਼ਿਕਰ ਕਰਦੇ ਨੇ। OIC ਦਾ ਤਾਂ ਹੈ ਹੀ ਹੈ ਕਿ ਵੀ UN ਸਿਕਿਉਰਿਟੀ ਕੌਂਸਲ ਜਿਹੜੀ ਆ ਕਸ਼ਮੀਰ ਦੇ ਉੱਤੇ ਜਿਹੜੇ ਰੈਜ਼ੋਲੂਸ਼ਨ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਉਹਨੂੰ ਇੰਪਲੀਮੈਂਟ ਕਰੇ। ਇਸ ਦੇ ਉੱਤੇ ਅੱਜ ਇੰਡੀਆ ਦੀ ਫੋਰਨ ਮਿਨਿਸਟਰੀ ਨੇ ਬੜੀ ਜ਼ਹਿਰੀਲੀ ਇੰਡੀਆ ਰਿਜੈਕਟਸ ਪਾਕਿਸਤਾਨ ਡਰਿਵਨ ਐਲੀਗੇਸ਼ਨਸ ਐਟ OIC ਕੰਡੈਮਸ ਟੈਰਰਿਜ਼ਮ ਐਂਡ ਪ੍ਰੋਪੇਗੈਂਡਾ ਕਿ ਜੀ ਇਹ ਪਾਕਿਸਤਾਨ ਦੀ ਦਹਿਸ਼ਤਗਰਦੀ ਤਾਂ ਕਰਦਾ ਪਾਕਿਸਤਾਨ, ਪਰ ਇਹਦਾ ਪ੍ਰੋਪੇਗੈਂਡਾ ਨੂੰ OIC ਵੀ ਜਿਹੜੀ ਅੱਗੇ ਤੋਰਦਾ ਹੈ ਔਰ ਇਹ ਜਿਹੜੇ ਨੇ ਇਹ ਉਹਨਾਂ ਨੇ ਟੈਰਰਿਜ਼ਮ ਨੂੰ ਸਟੇਟ ਕਰਾਫਟ ਬਣਾ ਦਿੱਤਾ ਔਰ ਇਹ ਗੱਲ ਕੋਈ ਛੋਟਾ ਮੋਟਾ ਨਹੀਂ ਕਹਿ ਰਿਹਾ। ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੀ ਸਟੇਟਮੈਂਟ ਜਿਹੜੀ ਅੱਜ ਉਹਨਾਂ ਨੇ ਜਾਰੀ ਕੀਤੀ, ਉਹਨਾਂ ਨੇ ਕਿਹਾ ਕਿ ਜੀ OIC ਦੀ ਰਿਪੀਟਡ ਫੇਲਿਅਰ ਟੂ ਐਕਨੋਲੇਜ ਦਾ ਰੀਅਲ ਐਂਡ ਡਾਕੂਮੈਂਟਡ ਥ੍ਰੈਟ ਆਫ ਟੈਰਰਿਜ਼ਮ ਐਮਨੇਟਿੰਗ ਫਰੋਮ ਪਾਕਿਸਤਾਨ। ਡਾਕੂਮੈਂਟਡ ਹੈ। ਜਦੋਂ ਪਾਕਿਸਤਾਨ ਨੇ ਤੁਹਾਨੂੰ ਕਿਹਾ ਵੀ ਪਹਿਲਗਾਮ ਦਾ ਤੁਸੀਂ ਕਰਾ ਲਓ, ਇੰਟਰਨੈਸ਼ਨਲ ਇਨਵੈਸਟੀਗੇਸ਼ਨ ਕਰਾ ਲਓ, ਭਾਵੇਂ ਉਸ ਇਨਵੈਸਟੀਗੇਸ਼ਨ ਟੀਮ ਸਾਨੂੰ ਨਾ ਵੀ ਰੱਖੋ, ਕੋਈ ਰੱਖ ਲਓ, ਤੇ ਤੁਸੀਂ ਭਗੌੜੇ ਹੋ ਗਏ ਕਿਉਂਕਿ ਤੁਹਾਡਾ ਆਪਣਾ ਕੰਮ ਸੀ। ਔਰ ਹੁਣ ਉਹ ਕਹਿ ਰਹੇ ਨੇ ਕਿ ਜੀ ਇਹ ਜਿਹੜੀ OIC ਹੈ ਇਹ ਪਾਕਿਸਤਾਨ ਦੇ ਪ੍ਰੋਪੇਗੈਂਡੇ ਦਾ ਸ਼ਿਕਾਰ ਹੁੰਦੀ ਹੈ ਔਰ ਇਹ ਜਿਹੜਾ ਹੁਣੇ ਹੀ ਜਿਵੇਂ ਪਹਿਲਗਾਮ 'ਚ ਹੋਇਆ ਇਸ ਮੁੱਦੇ 'ਤੇ ਵੀ OIC ਨੇ ਪਾਕਿਸਤਾਨ ਦੇ ਵਰਜ਼ਨ ਨੂੰ ਹੀ ਪ੍ਰਮੋਟ ਕੀਤਾ। ਫਿਰ ਉਹ ਕਹਿ ਰਹੇ ਨੇ ਕਿ ਵੀ OIC should reflect deeply on the perils of allowing Pakistan's propaganda to hijack and politicize its agenda ਕਿ OIC ਬਿਲਕੁਲ ਜਿਹੜੀ ਹੈ ਉਹ ਸਮਝ ਨਹੀਂ ਰਹੀ ਕਿ ਪਾਕਿਸਤਾਨੀ ਪ੍ਰੋਪੇਗੈਂਡੇ ਨੂੰ ਹੀ ਜਿਹੜਾ ਉਹ ਪ੍ਰੋਪੇਗੇਟ ਕਰ ਰਹੇ ਨੇ ਅੱਗੇ ਔਰ ਇਹ ਜਿਹੜਾ ਡੈਸਪਰੇਟ ਅਟੈਂਪਟ ਹੈ ਇੰਟਰਨੈਸ਼ਨਲ ਅਟੈਂਸ਼ਨ ਗ੍ਰੈਬ ਕਰਨ ਦੇ ਲਈ ਔਰ ਦੂਸਰਾ ਔਰ ਇਹ ਜੋ ਮਾਈਨੋਰਿਟੀ ਪਰਸੀਕਿਊਸ਼ਨ ਸੈਕਟੇਰੀਅਨ ਵਾਇਲੈਂਸ ਪਾਕਿਸਤਾਨ 'ਚ ਹੋ ਰਹੀ ਹੈ ਉਹਦਾ ਕੋਈ ਨੋਟਿਸ ਨਹੀਂ ਲੈਂਦਾ। ਫਿਰ ਉਹਨਾਂ ਨੇ ਪਾਕਿਸਤਾਨ ਦਾ ਇਹ ਐਲੀਗੇਸ਼ਨ ਕਿ ਵੀ ਇੰਡੀਆ ਨੇ ਅਨਪ੍ਰੋਵੋਕਡ ਐਂਡ ਅਨਜਸਟੀਫਾਈਡ ਮਿਲਟਰੀ ਐਕਸ਼ਨ ਬਿਲਕੁਲ ਠੀਕ ਹੈ, ਉਹਨੂੰ ਕਹਿ ਰਹੇ ਨੇ ਜੀ ਇਹ ਬਿਲਕੁਲ ਗਲਤ ਹੈ ਔਰ ਉਹਨਾਂ ਨੇ ਕਿਹਾ ਜੀ ਪਹਿਲਗਾਮ ਅਟੈਕ ਹੋਇਆ ਬੜਾ ਪ੍ਰੀਸਾਈਜ਼ ਔਰ ਉਹਨਾਂ ਨੇ ਕੀਤਾ ਔਰ ਅਸੀਂ ਉਹਦੇ 'ਤੇ ਜਵਾਬ ਦੇ ਵਿੱਚ ਕੀਤਾ। ਸੋ ਇਹ ਜ਼ਹਿਰ ਤਾਂ ਉਗਲੇ ਜਾ ਰਿਹਾ, ਪਰ ਜਿਹੜੀ ਅੱਜ ਮੇਨ ਖਬਰ ਭਾਰਤੀ ਮੀਡੀਆ 'ਚ ਵੀ ਬਣੀ ਬਿਲਾਵਲ ਭੁੱਟੋ ਜ਼ਰਦਾਰੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਜੇ ਇੱਕ ਪਾਸੇ ਇੰਡੀਆ ਨੇ ਸ਼ਸ਼ੀ ਥਰੂਰ ਦੀ ਕਮਾਂਡ ਥੱਲੇ ਆਪਣੇ 59 ਜਿਨ੍ਹਾਂ 'ਚ ਮੋਸਟਲੀ ਪਾਰਲੀਮੈਂਟੇਰੀਅਨ ਡਿਫਰੈਂਟ ਪਾਰਟੀਜ਼ ਦੇ ਔਰ ਹੋਰ ਸੀ ਉਹ ਦੁਨੀਆ ਦੇ 38 ਕਿ 39 ਮੁਲਕਾਂ ਦੀਆਂ ਕੈਪੀਟਲ 'ਚ ਭੇਜੇ ਇੰਡੀਆ ਦਾ ਝੂਠ ਵੇਚਣ ਦੇ ਲਈ। ਤੇ ਇੱਧਰ ਬਿਲਾਵਲ ਭੁੱਟੋ ਜ਼ਰਦਾਰੀ ਉਹ ਵੀ ਉਹਨਾਂ ਨੂੰ ਵੀ ਡੈਲੀਗੇਸ਼ਨ ਲੈ ਕੇ ਗਏ ਵਾਸ਼ਿੰਗਟਨ DC ਵੀ ਔਰ ਨਿਊਯਾਰਕ ਪਾਕਿਸਤਾਨ ਕੌਂਸੂਲੇਟ 'ਚ ਵੀ UN 'ਚ ਵੀ ਪ੍ਰੈਸ ਕਾਨਫਰੰਸ ਕੀਤੀ ਔਰ ਜਿਵੇਂ ਅਸੀਂ ਡਿਸਕਸ ਕੀਤਾ ਸੀ ਕਿ ਐਤਕੀ ਉਹਨਾਂ ਨੇ ਬੜੇ ਵੇਰਵੇ ਦੇ ਨਾਲ ਇੰਡੀਆ ਦਾ ਜਿਹੜਾ ਟਰਾਂਸਨੈਸ਼ਨਲ ਡਿਪਰੈਸ਼ਨ ਹੈ ਸਿੱਖਾਂ ਦੇ ਖਿਲਾਫ ਹਰਦੀਪ ਸਿੰਘ ਨਿੱਜਰ ਔਰ ਦੂਸਰਾ ਔਰ ਈਵਨ ਕਿਲਿੰਗਸ ਆਫ ਸਿੱਖ ਐਂਡ ਕਸ਼ਮੀਰੀ ਐਕਟਿਵਿਸਟ ਇਨ ਪਾਕਿਸਤਾਨ, ਇਹ ਪਹਿਲੀ ਵਾਰ ਸੀ ਕਿ ਔਨ ਰੈਕਰਡ ਉਹਨਾਂ ਦੇ ਕਿਸੇ ਹਾਇਰ ਅਪ ਨੇ ਕਿਉਂਕਿ ਪਾਕਿਸਤਾਨ ਪੀਪਲਸ ਪਾਰਟੀ ਦੇ ਲੀਡਰ ਨੇ ਉਹ ਸਿਟਿੰਗ MP ਨੇ। ਔਰ ਇਸ ਪੀਰੀਅਡ 'ਚ ਹੀ ਔਰ ਕਿਉਂਕਿ ਬਾਹਰਲੀ ਐਜੂਕੇਸ਼ਨ ਹੈ ਔਰ ਕੋਈ ਲੈਂਗੁਏਜ 'ਤੇ ਕਮਾਂਡ ਹੈ ਔਰ ਵਿਦ ਫੈਕਟ ਜਦੋਂ ਕੋਈ ਗੱਲ ਹੁੰਦੀ ਹੈ ਉਹਦਾ ਆਪਣਾ ਵੇਟ ਹੁੰਦਾ। ਪਰ ਅੱਜ ਜਿਹੜੀ ਸਟੇਟਮੈਂਟ ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਹੈ ਇਹ ਹਿੰਦੁਸਤਾਨ ਨੂੰ ਇਸ ਦੀ ਸਮਝ ਹੋਣੀ ਚਾਹੀਦੀ ਹੈ ਕਿ ਵੀ ਇੱਕ ਪਾਸੇ ਜਿਹੜੇ ਦੁਨੀਆ ਦੇ ਐਕਸਪਰਟ ਨੇ ਉਹਨਾਂ ਦਾ ਇਹ ਕਹਿਣਾ ਕਿ ਵੀ ਇਸ ਸਦੀ ਦੀਆਂ ਲੜਾਈਆਂ ਦੇ ਵਿੱਚ ਇੱਕ ਵੱਡਾ ਕਾਰਨ ਪਾਣੀ ਹੋਏਗਾ, ਵਾਟਰ ਇਸ਼ੂ। ਕਿਉਂਕਿ ਜੇ ਅਸੀਂ ਇਹ ਦੇਖੀਏ ਕਿ ਆਲਮੋਸਟ 80 ਸਾਲ ਪਹਿਲਾਂ ਦੁਨੀਆ ਦੀ ਆਬਾਦੀ 2 ਬਿਲੀਅਨ ਦੇ ਨੇੜੇ ਸੀ, ਹੁਣ 8 ਬਿਲੀਅਨ ਹੈ ਇਸ ਵੇਲੇ। ਉਹਦੇ 'ਚ ਕਲਾਈਮੇਟ ਚੇਂਜ ਤਬਦੀਲੀਆਂ ਲਿਆ ਰਹੀ ਹੈ, ਗਲੇਸ਼ੀਅਰ ਪਿਘਲ ਰਹੇ ਨੇ, ਮੌਸਮ ਦੀ ਚੇਂਜ ਹੈ। ਹੁਣ ਅੱਜ ਇੱਥੇ 92-93 ਟੈਂਪਰੇਚਰ ਹੈ, ਉਬਲ ਰਿਹਾ। ਬਿਲਕੁਲ। ਤੇ ਸਾਡੀ ਟੈਕਨੀਕਲ ਟੀਮ ਵਾਲੇ ਸੱਜਣ ਕਹਿਣ ਲੱਗੇ ਜੀ ਉਬਲ ਰਿਹਾ, ਮੈਂ ਕਿਹਾ ਬਿਲਕੁਲ ਨਹੀਂ ਹੈ। ਕਹਿੰਦੇ ਕਿਉਂ? ਮੈਂ ਕਿਹਾ ਮੈਂ ਫੀਨਿਕਸ ਤੋਂ ਆਇਆ, ਉੱਥੇ 100 ਸੀ ਟੈਂਪਰੇਚਰ, ਉੱਥੇ ਲੂ ਚੱਲਦੀ। ਮੈਂ ਕਿਹਾ ਮੈਂ ਤਾਂ ਇੰਨੇ ਸਾਲਾਂ ਬਾਅਦ 40 ਸਾਲ ਬਾਅਦ ਲੂ ਦੇਖੀ ਜਿਹੜੀ ਆ ਉਹਦਾ ਆਨੰਦ ਮਾਣਿਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇੱਕ ਪਾਸੇ ਹੁਣ ਜਿਹੜਾ ਵੈਦਰ ਚੇਂਜਸ ਔਰ ਦੂਸਰੀਆਂ ਬਹੁਤ ਕੁਝ ਇਹਦੇ ਨਾਲ ਸੰਬੰਧਿਤ ਹੈ।
ਹੁਣ ਜਿਹੜਾ ਪਾਣੀ ਆਲਰੇਡੀ ਜਿਹੜਾ 1960 ਦੀ ਇੰਡਸ ਵਾਟਰ ਟ੍ਰੀਟੀ ਜਿਹੜੀ ਵਰਲਡ ਬੈਂਕ ਨੇ ਮੀਡੀਏਟ ਕੀਤੀ, ਇੰਡੀਆ ਪਾਕਿਸਤਾਨ ਸਿਗਨੇਟਰੀ ਨੇ, ਉਹਦੇ ਥੱਲੇ 3 ਦਰਿਆ ਸਤਲੁਜ, ਬਿਆਸ, ਰਾਵੀ ਉੱਪਰਲੇ ਪੰਜਾਬ ਦੇ ਉਹਨਾਂ ਦੀ ਮਲਕੀਅਤ ਹੈ, ਮੰਨੀ ਗਈ। ਅਪਰ ਰਾਈਪੇਰੀਅਨ, ਲੋਅਰ ਰਾਈਪੇਰੀਅਨ, ਚਨਾਹ, ਜੇਹਲਮ, ਇੰਡਸ ਇਧਰ ਦੀ ਮੰਨੀ ਗਈ। ਹੁਣ ਜੇ ਇੰਡੀਆ ਖੁਦ ਫਾਲਸ ਫਲੈਗ ਆਪਰੇਸ਼ਨ ਪਹਿਲਗਾਮ ਦਾ ਫਿਰ ਉਹ ਕਹਿੰਦੇ ਜੀ ਅਸੀਂ ਜਿਹੜੀ ਹੈ ਇੰਡਸ ਵਾਟਰ ਟ੍ਰੀਟੀ ਨੂੰ ਜਿਹੜਾ ਉਹ ਸਸਪੈਂਡ ਕਰਤਾ ਜੀ, ਅਸੀਂ ਪਾਣੀ ਨਹੀਂ ਦੇਣਾ, ਅਸੀਂ ਡਾਟਾ ਨਹੀਂ ਸ਼ੇਅਰ ਕਰਨਾ, ਅਸੀਂ ਦੂਸਰਾ ਨਹੀਂ ਕਰਨਾ, ਔਰ ਲਗਾਤਾਰਤਾ ਨਾਲ ਇਹ ਜ਼ਬਾਨੀ ਕਲਾਮੀ ਕਰ ਰਹੇ ਨੇ। ਹੁਣ ਪਾਕਿਸਤਾਨ ਦੀ ਇਕੱਲਾ ਇਹੀ ਨਹੀਂ, ਜਦੋਂ ਕਸ਼ਮੀਰ ਦੀ ਗੱਲ ਹੁੰਦੀ ਹੈ, ਮੈਂ ਤਾਂ ਕਾਫੀ ਅਰਸੇ ਤੋਂ ਕੋਈ ਗੱਲ ਇਕੱਲੀ ਕਸ਼ਮੀਰੀਆਂ ਦੇ ਹਿਊਮਨ ਰਾਈਟਸ ਦੇ ਨਹੀਂ ਹੈ। ਹੁਣ ਜਿਹੜੇ ਦਰਿਆਏ ਚਨਾਹ ਜਾਂ ਜੇਹਲਮ ਹੈ ਔਰ ਇਹ ਕਸ਼ਮੀਰ ਚੋਂ ਨਿਕਲਦੇ ਨੇ, ਇੰਡੀਅਨ ਆਕੂਪਾਈਡ ਕਸ਼ਮੀਰ 'ਚ, ਪਾਕਿਸਤਾਨ ਦੀ ਲਾਈਫ ਲਾਈਨ ਹੈ। ਕਦੇ ਉਹਦੇ ਤੇ ਕੋਈ ਉਹ ਬਣਾ ਦਿੰਦੇ ਨੇ ਕਿ ਪਾਣੀ ਛੱਡਤਾ, ਕਦੇ ਕੁਛ ਰੋਕ ਲਿਆ, ਕਦੇ ਕੋਈ ਨਾ ਕਰਤਾ, ਕਦੇ ਕੋਈ ਹੋਰ ਕਰਤਾ। ਪਰ ਇਹ ਜਿਹੜੀ ਖਤਰਨਾਕ ਲਾਈਨ ਕਿ ਜੇ ਅਸੀਂ ਤਾਂ ਇਹਨੂੰ ਟ੍ਰੀਟੀ ਨੂੰ ਸਸਪੈਂਡ ਕਰ ਰਹੇ ਹਾਂ। ਹੁਣ ਜੋ ਬਿਲਾਵਲ ਭੁੱਟੋ ਨੇ ਕਿਹਾ, ਐਂਡ ਰਾਈਟਲੀ ਸੋ, ਕਿਉਂਕਿ ਵਾਟਰ ਲਾਈਫ ਲਾਈਨ ਹੈ। ਬਿਲਾਵਲ ਭੁੱਟੋ ਸੇਜ਼ ਪਾਕਿਸਤਾਨ ਵਿਲ ਗੋ ਟੂ ਵਾਰ ਇਫ ਇੰਡੀਆ ਡਿਨਾਈਜ਼ ਵਾਟਰ ਅੰਡਰ ਇੰਡਸ ਵਾਟਰ ਟ੍ਰੀਟੀ। ਉਹਨਾਂ ਨੇ ਕਿਹਾ ਵੀ ਇੰਡੀਆ ਹੈਜ਼ 2 ਆਪਸ਼ਨਸ, ਸ਼ੇਅਰ ਵਾਟਰ ਫੇਅਰਲੀ ਔਰ ਵੀ ਵਿਲ ਡਿਲੀਵਰ ਵਾਟਰ ਟੂ ਅਸ ਫਰਮ ਆਲ 6 ਰਿਵਰਸ। ਕਿ ਤੁਹਾਡੇ ਲਈ ਕੋਈ ਇਹੀ ਹੈ ਕਿ ਜਾਂ ਤਾਂ ਜੋ ਫੇਅਰਲੀ ਹੋਇਆ ਹੋਇਆ ਸਾਨੂੰ ਦਿਓ, ਨਹੀਂ ਹੈ ਤਾਂ ਫਿਰ 3 ਦਰਿਆ ਨੇ, ਅਸੀਂ 6 ਚੋਂ ਹੀ ਆਪਣਾ ਪਾਣੀ ਲੈ ਲਾਂਗੇ। ਹੁਣ ਮਤਲਬ ਜ਼ਾਹਰ ਹੈ ਵੀ ਇਹ ਬੜੀ ਬੋਲਡ ਸਟੇਟਮੈਂਟ ਹੈ। ਹਾਲਾਂਕਿ ਇਹ ਨਹੀਂ ਹੈ ਕਿ ਵੀ ਇਹ ਸਿਟਿੰਗ ਗਵਰਨਮੈਂਟ ਹੈ, ਪਰ ਕੱਲ ਨੂੰ ਇਸ ਲੈਵਲ ਦਾ, ਜਿਸ ਲੈਵਲ ਦੇ ਉੱਤੇ ਬਿਲਾਵਲ ਭੁੱਟੋ ਦੀ ਟ੍ਰੇਨਿੰਗ ਗਰੂਮਿੰਗ ਹੋ ਰਹੀ ਹੈ, ਜੋ ਹੂ ਮੈਟਰ ਇਨ ਦਾ ਕੰਟਰੀ, ਅਲਟੀਮੇਟਲੀ ਫਿਊਚਰ ਦਾ ਪ੍ਰਾਈਮ ਮਿਨਿਸਟਰ ਹੈ। ਔਰ ਜੇ ਇਹਨਾਂ ਹਾਲਾਤਾਂ ਦੇ ਵਿੱਚ ਇਸ ਲੈਵਲ ਦੇ ਉੱਤੇ ਅਨਇਕਵੀਵੋਕਲੀ ਉਹਨਾਂ ਨੇ, ਔਰ ਪਾਰਲੀਮੈਂਟ 'ਚ ਬੋਲਦੇ ਆ ਉਹਨਾਂ ਨੇ ਜੂਨ 23 ਨੂੰ ਹੀ ਇਹ ਸਟੇਟਮੈਂਟ ਦਿੱਤੀ ਹੈ ਕਿ ਵੀ ਇਹ ਅਸੀਂ, ਹੀ ਸੈਡ ਹਿਜ਼ ਕੰਟਰੀ ਵਿਲ ਗੋ ਟੂ ਵਾਰ ਇਫ ਇੰਡੀਆ ਡਿਨਾਈਜ਼ ਇਸਲਾਮਾਬਾਦ ਇਟਸ ਫੇਅਰ ਸ਼ੇਅਰ ਆਫ ਵਾਟਰ ਅੰਡਰ ਦਾ ਇੰਡਸ ਵਾਟਰ ਟ੍ਰੀਟੀ। ਔਰ ਫਿਰ 2 ਆਪਸ਼ਨਸ ਦੀ ਉਹਨਾਂ ਨੇ ਗੱਲ ਕੀਤੀ ਔਰ ਉਹਦੇ 'ਚ ਬੜਾ ਕਲੀਅਰਲੀ ਆਪਣਾ ਕੇਸ ਬਿਲਡ ਕੀਤਾ ਕਿ ਦਾ ਅਟੈਕ ਔਨ ਇੰਡਸ ਰਿਵਰ ਐਂਡ ਇੰਡੀਆਜ਼ ਕਲੇਮ ਦੈਟ Indus Water Treaty has ended, it is in abeyance. Firstly, this is illegal. ਪਹਿਲੀ ਗੱਲ ਤਾਂ ਇਹ ਹੋਈ ਨਹੀਂ, ਸਸਪੈਂਡ ਕਰ ਹੀ ਨਹੀਂ ਸਕਦੇ। ਈਵਨ ਵਰਲਡ ਬੈਂਕ ਦੇ ਚੇਅਰਮੈਨ ਸਰਦਾਰ ਬੰਗਾ ਨੇ ਵੀ ਕਿਹਾ ਕਿ ਵੀ ਇਹਦੇ 'ਚ ਕੋਈ ਸਸਪੈਂਸ਼ਨ ਦਾ ਕਲੌਜ਼ ਨਹੀਂ ਹੈ, ਕੋਈ ਵਨ ਸਾਈਡਡ ਕੋਈ ਸਸਪੈਂਡ ਕਰੇ। It is binding on Pakistan and India, but the threat itself of stopping water is illegal according to UN Charter. ਤੁਸੀਂ ਥ੍ਰੈਟ ਕਰ ਰਹੇ ਹੋ ਕਿ ਪਾਣੀ ਨੂੰ ਅਸੀਂ ਰੋਕ ਦੇਵਾਂਗੇ, ਇਹ ਵੀ ਜਿਹੜਾ ਇਲੀਗਲ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਅਸੀਂ that if India decides to follow through on the threat, we will have to wage war again. Again ਲਫ਼ਜ਼ ਮੈਨੂੰ ਨਹੀਂ ਸਮਝ ਆਇਆ ਕਿ ਵੀ ਇਹ ਕਿਉਂ, ਕਿਉਂਕਿ ਪਹਿਲੀ ਵੀ ਵਾਰ ਇੰਡੀਆ ਨੇ ਹੀ ਸ਼ੁਰੂ ਕੀਤੀ ਹੈ। ਅਗੇਨ ਨਾ ਕਿਹਾ ਜਾਂਦਾ ਬਿਹਤਰ ਸੀ ਕਿ ਵੀ ਪਾਣੀ ਦੇ ਉੱਤੇ ਤਾਂ ਅਸੀਂ ਜਿਹੜਾ ਉਹ ਜੰਗ ਡਿਕਲੇਅਰ ਕਰ ਦਿਆਂਗੇ ਜੇ ਤੁਸੀਂ ਸਾਡਾ ਪਾਣੀ ਰੋਕਦੇ ਹੋ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਨੂੰ ਇੰਡੀਆ ਪਾਕਿਸਤਾਨ ਨੂੰ ਅਲਟੀਮੇਟਲੀ ਹਰ ਮੁੱਦੇ 'ਤੇ ਗੱਲਬਾਤ ਕਰਨੀ ਚਾਹੀਦੀ ਹੈ ਔਰ ਅਦਰਵਾਈਜ਼ ਫਿਰ ਵਾਇਲੈਂਸ ਹੀ ਦੋਨੋਂ ਪਾਸੇ ਘੁੰਮੇਗੀ। ਪਰ ਨਾਲ ਹੀ ਉਹਨਾਂ ਨੇ ਇੰਡੀਆ ਦੀ ਇਹ ਕਹਿ ਕੇ ਕਿ ਵੀ ਐਟ ਏ ਟਾਈਮ ਵੈਨ ਪਾਕਿਸਤਾਨ ਹੈਡ ਸਕਸੈਸਫੁਲੀ ਮੂਵਡ ਫਰੋਮ FATF grey list to the white list, India made every effort to drag us back to the grey list using false narratives and diplomatic pressure. ਕਿ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਫਰੰਟ ਜਿਹੜਾ ਹੈ, ਅਸੀਂ ਸਾਨੂੰ ਉਹਨਾਂ ਨੇ ਤਾਂ ਮੂਵ ਕਰਤਾ ਕਿ ਵੀ ਗ੍ਰੇ ਚੋਂ ਕੱਢ ਕੇ ਵਾਈਟਸ ਕਿ ਵੀ ਠੀਕ ਹੈ ਹੁਣ ਫੋਲੋ। ਇੰਡੀਆ ਅਜੇ ਵੀ ਕੋਸ਼ਿਸ਼ ਕਰ ਰਿਹਾ ਵੀ ਹੁਣ ਇਸ ਲੈਵਲ ਦੇ ਉੱਤੇ ਜਦੋਂ ਤੁਸੀਂ ਨਫ਼ਰਤ ਪਾਲੋਗੇ ਤਾਂ ਫਿਰ ਤੁਸੀਂ ਕੀ ਐਂਡ ਡੀਕਦੇ ਹੋ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।